ਅਗਲੀ ਦੀਪਕ ਜੀ ਗੱਲ ਕਰੀਏ ਜਲੰਧਰ ਦੀ ਜਿਮਣੀ ਚੋਣ ਲਈ ਆਪ ਦਾ ਸਿਆਸੀ ਯੋਗਾ। ਹਾਂ ਬਿਲਕੁਲ ਜੀ। ਕੱਲ ਦੀ ਨਾ ਇੱਕ ਸੋਸ਼ਲ ਮੀਡੀਆ 'ਚ ਵੀਡੀਓ ਬਹੁਤ ਘੁੰਮਦੀ ਆ। ਉਹ ਜਦੋਂ ਕਮੇਡੀ ਕਰਦੇ ਹੁੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ, ਤਦੋਂ ਕੋਈ ਯੋਗਾ ਵਾਲੀ ਵੀਡੀਓ ਜੀ ਚੱਲ ਰਹੀ ਹੈ ਖਾਸੀ, ਹੈ ਨਾ। ਤੇ ਉਹ ਬੜਾ ਹਾਸਾ ਰੱਟਾ ਹੋ ਰਿਹਾ ਕਿ ਯੋਗਾ ਬਾਰੇ ਜਿਨ੍ਹਾਂ ਦੀ ਇਹ ਧਾਰਨਾ ਸੀ, ਅੱਜ ਉਹ ਵੀਡੀਓ ਪਾ ਰਹੇ ਨੇ। ਇਹ ਅਸੀਂ ਯੋਗਾ ਦੇ ਖਿਲਾਫ ਨਹੀਂ ਗੇ, ਪਰ ਅਸੀਂ ਉਸ ਨੂੰ ਮਾਲ ਨੂੰ, ਸਟੱਫ ਨੂੰ ਵੇਚਣ ਦੇ ਹਵਾਲੇ ਨਾਲ ਗੱਲ ਕਰ ਰਹੇ ਆਪਾਂ। ਸਹੀ ਕਿ ਤੁਸੀਂ ਯੋਗਾ ਕਰੋ, ਆਪਣੀ ਤੰਦਰੁਸਤੀ ਲਈ ਕਰੋ, ਸਕੂਲਾਂ ਦੇ ਵਿੱਚ ਕੈਂਪ ਲਾਉਣੇ ਆ ਲਵਾਓ, ਵਿਦਿਆਰਥੀਆਂ ਲਈ ਲਵਾਉਣੇ ਲਵਾਓ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਲੋੜ ਤਾਂ ਡਰਾਈਵਰਾਂ, ਕੰਡਕਟਰਾਂ, ਮੈਡੀਕਲ ਖੇਤਰ ਦੇ ਵਿੱਚ, ਪ੍ਰਾਈਵੇਟ ਖੇਤਰਾਂ 'ਚ ਨੌਕਰੀ ਕਰਦੇ ਆ ਪੁਲਿਸ ਮੁਲਾਜ਼ਮਾਂ ਨੂੰ, ਇਹਨਾਂ ਨੂੰ ਲੋੜ ਹੈ ਕਿ ਤੁਹਾਨੂੰ ਰਾਹਤ ਮਿਲੇ, ਨੀਂਦ ਪੂਰੀ ਮਿਲੇ। ਤੇ ਉਹਦੇ ਲਈ ਕਰਨ ਦੀ ਬਜਾਏ ਤੁਸੀਂ ਮਾਲ ਵੇਚਣ ਜਾਂਦੇ ਹੋ ਕਿ ਲਓ ਜੀ ਇੱਕ ਦਿਨ 'ਚ ਕੇਜਰੀਵਾਲ ਜੀ ਆ ਗਏ, ਸਾਡੇ ਬ੍ਰਾਂਡ ਐਂਬੈਸਡਰ ਨੇ, ਲਓ ਜੀ ਅਸੀਂ ਇਹਨਾਂ ਨਾਲ ਅੱਜ ਪਟਿਆਲੇ ਵੀ ਯੋਗਾ ਕੈਂਪ, ਲਓ ਜੀ ਅਸੀਂ ਹੁਣ ਲੁਧਿਆਣੇ ਆ ਗਏ, ਲੁਧਿਆਣੇ ਚਲੋ ਜੀ ਅੱਗੇ ਫਗਵਾੜੇ ਪਹੁੰਚ ਜਾਓ, ਫਗਵਾੜੇ। ਸੋ ਇਹ ਮਾਲ ਵੇਚਦੇ ਫਿਰਦੇ ਆ। ਪਟਿਆਲੇ ਤੋਂ ਤੁਰੇ ਲੁਧਿਆਣੇ, ਲੁਧਿਆਣੇ ਤੋਂ ਤੁਰੇ ਫਗਵਾੜੇ, ਤੇ ਫਗਵਾੜੇ ਤੋਂ ਤੁਰ ਕੇ ਅਚਾਨਕ ਜਲੰਧਰ ਪਹੁੰਚੇ। ਤੇ ਪਤਾ ਸਾਰਿਆਂ ਨੂੰ ਸੀ, ਪਰ ਹੋਇਆ ਅਚਾਨਕ ਹੈ ਜੀ, ਕਹਿੰਦੇ ਜੀ। ਤੇ ਜਲੰਧਰ ਪਹੁੰਚੇ ਤੇ 6 ਵਜੇ ਜਾ ਕੇ ਰਿੰਕੂ ਜੀ ਨੂੰ ਸ਼ਾਮਲ ਕਰ ਲਿਆ। ਲਓ ਜੀ 3 ਘੰਟਿਆਂ ਦੇ ਅੰਦਰ ਅੰਦਰ ਇੱਕ ਪਾਰਟੀ ਨੇ ਕੱਢਤਾ, ਦੂਏ ਨੇ ਸ਼ਾਮਲ ਕਰ ਲਿਆ। ਤੇ ਅੱਜ ਨਹੀਂ ਦੇਰ ਸਵੇਰ ਉਹਨੂੰ ਟਿਕਟ ਵੀ ਮਿਲ ਸਕਦੀ ਹੈ। ਹੁਣ ਇਹ ਪਤਾ ਨਹੀਂ ਮਤਲਬ ਕਿ ਉਸ ਨੂੰ ਉਧਰੋਂ ਪਾਰਟੀ ਛੱਡਣ ਕਰਕੇ ਮਿਲਣੀ ਆ, ਉਸ ਨੂੰ ਮਤਲਬ ਕਿ SCBC ਭਾਈਚਾਰੇ ਚੋਂ ਹੋਣ ਕਰਕੇ ਮਿਲਣੀ ਆ, ਉਸ ਨੂੰ ਸਾਬਕਾ MLA ਹੋਣ ਕਰਕੇ ਮਿਲਣੀ ਆ, ਜਾਂ ਕੋਈ ਹੋਰ ਸੌਦਾ ਪਟਿਆ, ਸਾਨੂੰ ਨਹੀਂ ਪਤਾ। ਹਾਂ, ਜੇ ਕੋਈ ਵੱਧ ਤਕੜੀ 'ਚ ਤੁਲ ਗਿਆ, ਕਹਿੰਦੇ ਪਤਾ ਨਹੀਂ ਹੋਰ ਕਿਸੇ ਨੂੰ ਬਿਨਾ ਮਿਲ ਜਾਵੇ, ਅਜੇ ਵੀ ਕੋਈ ਸੰਭਾਵਨਾ ਨਹੀਂ। ਸਹੀ। ਇੱਥੇ ਅਸੀਂ ਇੱਕ ਬੰਦੇ ਨੂੰ ਮੁੱਖ ਮੰਤਰੀ ਬਣਦਿਆਂ ਦੇਖਿਆ ਚੋਣਾਂ ਤੋਂ ਪਹਿਲਾਂ, ਕਹਿੰਦੇ ਜੀ ਇਹ ਕਿਸਾਨ ਲੀਡਰ ਮੁੱਖ ਮੰਤਰੀ ਬਣ ਗਿਆ ਪੰਜਾਬ ਦਾ ਆਮ ਆਦਮੀ ਪਾਰਟੀ ਵੱਲੋਂ। ਤੇ ਪਰ ਆਮ ਆਦਮੀ ਵਾਲੇ ਕਹਿੰਦੇ ਉਹਦੇ ਮੂਹਰੇ ਸ਼ਰਤ ਰੱਖਦੇ ਸੀ ਕਿ ਪਹਿਲਾਂ ਰੈਲੀ ਕਰ, ਵੱਡੀ ਰੈਲੀ ਕਰ, ਆਪਣੀ ਜਥੇਬੰਦੀਆਂ ਸਣੇ ਸ਼ਾਮਲ ਹੋ ਜਾ, ਫਿਰ ਦਿੱਲੀ ਜਾ ਕੇ ਫੈਸਲਾ ਕਰਾਂਗੇ, ਐਲਾਨ ਦਿੱਲੀ ਕਰਾਂਗੇ। ਉਹ ਕਹਿੰਦਾ ਸ਼ਾਮਲ ਕਰਕੇ ਪਤਾ ਨਹੀਂ ਤੁਸੀਂ ਬਾਅਦ ਚੋਂ ਮੈਨੂੰ ਦਵੋਗੇ ਕੁਝ ਕਿ ਨਹੀਂ, ਮੈਂ ਕਿਵੇਂ ਤੁਹਾਡੇ ਤੇ ਭਰੋਸਾ ਕਰ ਲਵਾਂ। ਤੇ ਭਰੋਸਾ ਇਹੋ ਜਿਹਾ 60 ਤੋਂ ਟਿਕਟ ਸ਼ੁਰੂ ਕਰਦੇ ਕਰਦੇ 18 ਤੱਕ ਆ ਗਏ ਤੇ ਬਾਅਦ ਚੋਂ ਇੱਕ ਵੀ ਨਹੀਂ ਮਿਲੀ। ਤੇ ਉਹੋ ਜਿਹਾ ਹਾਲ ਕਿਤੇ ਹੁਣ ਰਿੰਕੂ ਨਾਲ ਨਾ ਹੋਵੇ, ਕਿਤੇ ਕਰਦੇ ਨਾ ਕਰਦੇ। MC ਤੋਂ ਸ਼ੁਰੂ ਹੋ ਕੇ ਬੰਦਾ MLA ਤੱਕ ਬਣਿਆ, 20 ਸਾਲ ਕਾਂਗਰਸ ਨਾਲ ਜੁੜਿਆ ਰਿਹਾ, ਤੇ ਹੁਣ ਜਿਮਨੀ ਚੋਣ ਲੜਨ ਦੇ ਇਰਾਦੇ ਨਾਲ ਤਾਂ ਨਹੀਂ ਆਇਆ ਉਹ ਬੰਦਾ ਇਹਦੇ ਵਿੱਚ। ਇੰਨਾ ਤਾਂ ਉਹਨੂੰ ਵੀ ਪਤਾ ਹੈ ਕਿ ਜਿਮਨੀ ਚੋਣ ਪੂਰਾ ਦਾਤ ਹੈ, ਜਾਂ ਇੱਧਰ ਜਾਂ ਉੱਧਰ ਕੁਝ ਵੀ ਹੋ ਸਕਦਾ, ਕਿਨਾਰੇ ਤੇ ਖੜਾ ਬੰਦਾ ਤਰ ਵੀ ਸਕਦਾ, ਡੁੱਬ ਵੀ ਸਕਦਾ। ਸੋ ਇਸ ਲਈ ਰਿੰਕੂ ਅਗਲਾ ਸਿਆਸੀ ਭਵਿੱਖ ਸੋਚ ਕੇ ਆਇਆ। ਉਹਨੂੰ ਲੱਗਦਾ ਕਿ 24 ਦੇ ਵਿੱਚ ਗੱਲ ਬਣ ਜੂਗੀ, ਇੱਧਰੋਂ ਨਹੀਂ ਤਾਂ ਕਿਸੇ ਹੋਰ ਪਾਰਟੀ 'ਚ ਬਣ ਜੂਗੀ। ਸੋ ਇਸ ਲਈ ਉਹ ਦੇਖਣ ਲਈ ਆਇਆ ਕਿ ਦੇਖੋ ਭਾਈ ਮੈਂ ਵੀ ਸਟੱਫ ਹੈ, ਤੇ ਉਸ ਨੂੰ ਆਮ ਆਦਮੀ ਪਾਰਟੀ ਨੇ ਹੱਥੋਂ ਹੱਥੀ ਲਿਆ। ਸੋ ਕੱਲ ਇਹ ਪਟਿਆਲੇ ਦੇ ਵਿੱਚ, ਲੁਧਿਆਣੇ 'ਚ, ਫਗਵਾੜੇ 'ਚ ਤਾਂ ਅਸੀਂ ਯੋਗਾ ਕੈਂਪ, ਪਰ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਸਿਆਸੀ ਯੋਗਾ ਬਣ ਗਿਆ। ਰਿੰਕੂ ਜੀ ਉਧਰੋਂ 3 ਘੰਟੇ ਪਹਿਲਾਂ 3 ਵਜੇ ਪਾਰਟੀ ਕਹਿੰਦੀ ਅਸੀਂ ਕੱਢਤਾ, 6 ਵਜੇ ਅਗਲੇ ਕਹਿੰਦੇ ਅਸੀਂ ਸ਼ਾਮਲ ਕਰ ਲਿਆ। ਪਰ ਹਾਂ, ਜਦੋਂ ਉਸ ਵਿਅਕਤੀ ਬਾਰੇ ਦੇਖਦੇ ਹੋ ਤਾਂ ਉਸ ਵਿਅਕਤੀ ਦੀ ਉੱਥੇ ਜਲੰਧਰ ਖੇਤਰ ਦੇ ਵਿੱਚ ਚੰਗੀ ਪੈਠ ਹੈਗੀ। ਬਕਾਇਦਾ ਤੌਰ ਤੇ ਬੂਟਾ ਮੰਡੀ ਦੇ ਵਿੱਚ ਜਿਹੜਾ ਉਹਨੇ ਰਵਿਦਾਸੀਆ ਭਾਈਚਾਰੇ ਦੇ ਉਸ ਖੇਤਰ ਦੇ ਵਿੱਚ ਜਿਹੜਾ ਉਹਨੇ ਡਾਕਟਰ ਅੰਬੇਦਕਰ ਦੇ ਨਾਂ ਦੇ ਉੱਤੇ ਕਾਲਜ ਬਣਾ ਕੇ ਦਿੱਤਾ, ਉਹ ਤੋਂ ਬਾਅਦ ਉਸਦੀ ਚੰਗੀ ਉੱਥੇ ਮਤਲਬ ਕਿ ਆਓ ਭਗਤ ਹੁੰਦੀ ਹੈ, ਉਸਦੀ ਚੰਗੀ ਪੁੱਛ ਪ੍ਰਤੀਤ ਹੈ, ਉਹਦੇ ਮਗਰ ਇੱਕ ਭੀੜ ਹੈਗੀ ਹੈ। ਦੂਸਰਾ ਖਾਸ ਗੱਲ ਇਹ ਹੈ ਕਿ ਉਹ ਕਾਂਗਰਸ ਹੁੰਦਿਆਂ ਵੀ ਜਿਹੜੀ ਚੌਧਰੀ ਹੋਰਾਂ ਦੀ ਰਾਜਨੀਤੀ ਸੀ ਉਹਦੇ ਉਲਟ ਖੜਦਾ ਰਿਹਾ। ਠੀਕ ਹੈ। ਇਸ ਲਈ ਵੀ ਮਤਲਬ ਕਿ ਉਹਦੀ ਇੱਕ ਵੱਖਰੀ ਲੀਕ ਹੈਗੀ ਹੈ। ਤਾਂ ਹੀ ਆਮ ਆਦਮੀ ਪਾਰਟੀ ਉਮੀਦ ਕਰਦੀ ਹੈ ਕਿ ਉਹ ਕਾਂਗਰਸ ਦੀਆਂ ਵੋਟਾਂ ਵੀ ਨਾਲ ਤੋੜ ਲਿਆਊਗਾ। ਠੀਕ ਹੈ। ਨਵੀਆਂ ਵੋਟਾਂ ਵੀ ਹਾਸਲ ਕਰ ਲੂਗਾ, ਤੇ ਸਾਡੇ ਮਗਰ ਜਿਹੜੇ ਝੰਡੇ ਲੈ ਕੇ ਤੁਰੇ ਨੇ ਉਹ ਤਾਂ ਪਈ ਜਾਣਗੇ। ਸੋ ਇਸ ਲਈ ਬੇਸ਼ੱਕ ਅਜੇ ਵੀ ਮਾਹਿਰਾਂ ਵੱਲੋਂ ਇਹ ਮੰਨਿਆ ਜਾ ਰਿਹਾ ਕਿ ਜਲੰਧਰ ਜਿਮਨੀ ਚੋਣ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਧਿਰ ਹੈ, ਤੇ ਜਿਹੜੀ ਧਿਰ ਨੇ ਸੀਟ ਗਵਾਈ ਹੈ ਕਾਂਗਰਸ ਨੇ ਚੌਧਰੀ ਸੰਤੋਖ ਕੌਰਾਂ ਦੇ ਜਾਣ ਨਾਲ, ਹੈ ਨਾ, ਉਹ ਮਤਲਬ ਕਿ ਉਹ ਉਹਨਾਂ ਦੀ ਮੁਕਾਬਲੇ ਵਿੱਚ ਹੈਗੀ ਹੈ। ਪਰ ਕਿਤੇ ਨਾ ਕਿਤੇ BJP ਵਿੱਚ ਲੱਤ ਅੜਾ ਰਹੀ ਹੈ, ਤੇ ਅਕਾਲੀ ਵਿੱਚ ਅੜਨ ਨੂੰ ਫਿਰਦੇ ਨੇ। ਸੋ ਇਸ ਲਈ ਬੇਸ਼ੱਕ ਇਹ ਚੌਕੋਣਾ ਮੁਕਾਬਲਾ ਦਿਖੇ, ਪਰ ਕਹਿੰਦੇ ਜੀ ਸਿੱਧਾ ਮੁਕਾਬਲਾ ਕਾਂਗਰਸ ਤੇ ਆਪ 'ਚ ਹੋਊਗਾ, ਪਰ ਇਸ ਨੂੰ ਭਾਜਪਾ ਤਿਕੋਣਾ ਬਣਾ ਸਕਦੀ ਹੈ। ਤੀਜੇ ਨੰਬਰ ਦੀ ਲੜਾਈ ਤੇ ਅਕਾਲੀ ਦਲ ਦਾ ਜ਼ੋਰ ਇਹੀ ਲੱਗਿਆ ਕਿ ਅਸੀਂ BJP ਤੋਂ ਵੱਧ ਵੋਟਾਂ ਲੈ ਜਾਈਏ, ਚਾਹੇ ਜਿੱਤੀਏ ਚਾਹੇ ਹਾਰੀਏ, ਉਹ ਵੱਖਰੀ ਸਵਾਲ ਹੈ। ਸੋ ਇਸ ਲਈ ਇਸ ਕੌਣੇ ਮੁਕਾਬਲੇ ਦੇ ਵਿੱਚ ਕੌਣ ਬਾਜੀ ਮਾਰਦਾ, ਕੌਣ ਨਹੀਂ, ਦੇਖਣ ਵਾਲੀ ਗੱਲ ਹੋਏਗੀ।
ਕਾਂਗਰਸ ਲਈ ਇਹ ਨੱਕ ਦਾ ਸਵਾਲ ਇਸ ਲਈ ਹੈ ਕਿ ਸੀਟ ਉਹਨਾਂ ਕੋਲ ਸੀ, ਉਹ ਆਪਣੇ ਕੋਲ ਰੱਖਣਾ ਚਾਹਣਗੇ। ਬੀਜੇਪੀ 24 ਨੂੰ ਧਿਆਨ 'ਚ ਰੱਖਦਿਆਂ ਸਿਰਫ ਵੋਟਾਂ ਵਧਾਉਣ ਲਈ ਵੀ ਜ਼ੋਰ ਮਾਰੇਗੀ, ਜਿੱਤੀਏ ਚਾਹੇ ਨਾ ਜਿੱਤੀਏ, ਵੋਟ ਬੈਂਕ ਠੀਕ ਠਾਕ ਲੈ ਜਾਈਏ। ਪਰ ਆਪ ਲਈ ਇਹ ਸ਼ਾਖ ਦਾ ਸਵਾਲ ਹੈ। ਸੱਤਾ 'ਚ ਹੁੰਦਿਆਂ ਜੇ ਦੂਜੀ ਜਿਮਨੀ ਚੋਣ ਹਾਰੇ, ਸੰਗਰੂਰ ਜਿਹੜੀ ਜਿਮਨੀ ਚੋਣ ਸੀ ਉਹ ਮੁੱਖ ਮੰਤਰੀ ਸਾਹਿਬ ਦਾ ਹਲਕਾ ਵਿੱਚ ਆਉਂਦਾ ਸੀ, ਮੰਤਰੀਆਂ ਦੇ ਹਲਕੇ ਵਿੱਚ ਆਉਂਦੇ ਸੀ, 9 ਦੇ 9 ਵਿਧਾਨ ਸਭਾ ਹਲਕੇ ਆਮ ਆਦਮੀ ਪਾਰਟੀ ਨੇ ਜਿੱਤੇ ਹੋਏ ਸੀ, ਤਾਂ ਵੀ ਜਿਮਨੀ ਚੋਣ ਹਾਰ ਗਏ। ਇੱਥੇ ਤਾਂ ਫਿਰ 9 ਦੇ ਵਿੱਚ ਉਹਦੇ ਵੀ ਨਹੀਂ ਹੈਗੇ ਇਹਨਾਂ ਕੋਲ। ਸੋ ਇਸ ਲਈ ਇੱਥੇ ਸਥਿਤੀ ਹੋਰ ਹੈ ਤੇ ਇੱਥੇ ਹਾਲਾਤ ਹੋਰ ਨੇ, ਵੋਟ ਬੈਂਕ ਹੋਰ ਤਰ੍ਹਾਂ ਦਾ ਹੈ। ਸ਼ਹਿਰੀ, ਪੇਂਡੂ, ਦਲਿਤ ਸਮਾਜ, ਇਹ ਸਾਰਾ ਕੁਝ, ਉਹਨਾਂ ਦੀਆਂ ਸਮੱਸਿਆਵਾਂ, ਸਾਰਾ ਕੁਝ ਬਣਤਰ ਹੋਰ ਤਰ੍ਹਾਂ ਦੀ ਹੈ। ਉਹਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਜਿੱਤਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਸੱਤਾ ਦੀ ਤਾਕਤ ਬਹੁਤ ਹੁੰਦੀ ਹੈ ਤੇ ਉਸ ਤਾਕਤ ਦੇ ਸਹਾਰੇ ਵੀ ਜੇਕਰ ਨਹੀਂ ਜਿੱਤੇ, ਸੰਗਰੂਰ ਤੋਂ ਬਾਅਦ ਇਹ ਜਿਮਨੀ ਚੋਣ ਹਾਰੇ, ਫਿਰ ਆਮ ਆਦਮੀ ਪਾਰਟੀ ਲਈ 24 ਵੀ ਬਹੁਤ ਔਖਾ ਹੋਏਗਾ ਤੇ 27 ਵੀ ਬਹੁਤ ਔਖਾ ਹੋਏਗਾ। ਸੋ ਇਸ ਲਈ ਇਹ ਵੱਡੇ ਦੇਖਣ ਵਾਲੀ ਗੱਲ ਹੋਏਗੀ। ਸੋ ਮੁਕਾਬਲਾ ਕਿਹਦੇ ਵਿੱਚ ਹੁੰਦਾ, ਕਿਹਦੇ 'ਚ ਨਹੀਂ ਹੁੰਦਾ, ਇਹ ਬਾਅਦ ਦੀ ਗੱਲ ਆ। ਫਿਲਹਾਲ ਆਮ ਆਦਮੀ ਪਾਰਟੀ ਨੇ ਕੱਲ ਜਲੰਧਰ 'ਚ ਸਿਆਸੀ ਯੋਗਾ ਕੀਤਾ ਜੀ। ਇਹਦੇ ਵਿੱਚ 2 ਗੱਲਾਂ ਨੇ ਹੋਰ ਮੈਂ ਪੁੱਛਣੀਆਂ ਚਾਹੁੰਦਾ ਕਿ ਕਾਂਗਰਸ ਕੋਈ ਆਪਣਾ ਬੰਦਾ ਬਚਾ ਕੇ ਰੱਖ ਸਕੂਗੀ ਤੇ ਕੀ ਇਹ ਸਿਆਸਤ ਬਦਲਣ ਆਈ ਜਿਹੜੀ ਪਾਰਟੀ ਆ ਇਹ ਹੋਊਗੀ? ਜਿੱਦਾਂ ਹੁਣ ਰਿੰਕੂ ਹੁਣੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਵੜੇ ਆ, ਕਾਂਗਰਸ ਦਾ ਕੋਈ ਬਚਦਾ ਤਾਂ ਹੈ ਨਹੀਂ ਉਹਨਾਂ ਕੋਲ। ਪਤਾ ਵੀ ਕਿ ਇਹ ਹੁੰਦਾ ਕਿ ਜਿਨ੍ਹਾਂ ਨੂੰ ਪੱਟਣਾ ਚਾਹੁੰਦੀ ਸੀ ਆਮ ਆਦਮੀ ਪਾਰਟੀ, ਉਹਨਾਂ ਨੂੰ ਪੱਟ ਨਹੀਂ ਸਕੀ। ਮਹਿੰਦਰ KP ਨੂੰ ਲਿਆਉਣ ਲਈ ਬਹੁਤ ਜ਼ੋਰ ਮਾਰਿਆ, ਨਹੀਂ ਲਿਆ ਸਕੇ। ਇੱਥੋਂ ਤੱਕ ਕਿ ਪਵਨ ਟੀਨੂ ਤੱਕ ਅਪਰੋਚ ਕੀਤੀ, ਨਹੀਂ ਲਿਆ ਸਕੇ। ਸੋ ਇਸ ਲਈ ਕਈ ਵਾਰ ਐ ਹੁੰਦਾ ਕਿ ਜਦੋਂ ਗੰਨਾ ਨਾ ਪੱਟ ਹੋਵੇ ਹੈ, ਫਿਰ ਅਗਲਾ ਕਹਿੰਦਾ ਕੋਈ ਗੱਲ ਨਹੀਂ ਹੈ ਨਾ, ਆਈ ਚੱਲਦੇ ਆ, ਮਤਲਬ ਕਿ ਚੱਲ ਉੱਪਰ ਵਾਲੇ ਇੱਕ ਤੋਂ ਪੱਤੇ ਹੀ ਤੋੜ ਲਓ, ਅੱਗੇ ਨੂੰ ਲੱਗਿਆ ਸੀ ਕਿ ਮੈਂ ਗੰਨਾ ਲਿਆਇਆ। ਸੋ ਇਸ ਲਈ ਕਈ ਵਾਰ ਇਹ ਉਹ ਸਥਿਤੀ ਹੈ। ਤੇ ਹੁਣ ਇਹ ਰਿੰਕੂ ਨਾਲ ਹੀ ਕਿੰਨਾ ਕੁ ਮਿੱਠਾ ਸਾਬਤ ਹੁੰਦਾ ਤੁਹਾਨੂੰ ਵਾਲਾ ਸਵਾਲ ਸੀਗਾ। ਪਰ ਇੱਕ ਸਵਾਲ ਹੈ, ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਇੱਕ ਹੋਰ ਸਵਾਲ ਹੈ ਕਿ ਜਿਹੜੇ ਤਾਂ ਕਾਂਗਰਸ 'ਚ ਰਹਿ ਗਏ ਉਹ ਵੀ ਆਮ ਆਦਮੀ ਪਾਰਟੀ ਦੇ ਭ੍ਰਸ਼ਟਾਚਾਰੀ ਨੇ। ਠੀਕ ਹੈ। ਜਿਹੜੇ ਬੀਜੇਪੀ ਚੱਲ ਗਏ ਉਹ ਹੈਗੇ ਨੇ ਭ੍ਰਸ਼ਟਾਚਾਰੀ, ਪਰ ਸੋਚ ਕੇ ਜੇ ਫਾਈਲ ਖੋਲਾਂਗੇ। ਪਰ ਜਿਹੜੇ ਇਹਨਾਂ 'ਚ ਆ ਗਏ ਉਹ ਦੁੱਧ ਧੋਤੇ ਨੇ, ਉਹ ਵਾਸ਼ਿੰਗ ਮਸ਼ੀਨ 'ਚ ਹੋ ਜਾਂਦੇ ਆ। ਇਹੀ ਕੰਮ ਬੀਜੇਪੀ ਕਰਦੀ ਆ। ਨੈਸ਼ਨਲ ਪੱਧਰ ਤੇ ਜਿਹੜੇ ਦੂਜੀਆਂ ਪਾਰਟੀਆਂ 'ਚ ਨੇ ਉਹ ਸਾਰੇ ਚੋਰ ਚੱਕੇ ਨੇ, ਜਦੋਂ ਤੁਹਾਡੇ 'ਚ ਆ ਗਏ ਉਹ ਸਾਰੇ ਸਾਧ ਨੇ। ਆ ਪੰਜਾਬ ਵਾਲਾ ਕਿੰਨਾ ਲਾਣਾ ਲੈ ਕੇ ਕਾਂਗਰਸੀਆਂ ਦਾ ਲੱਦ ਕੇ, ਉਹ ਸਾਰੇ ਇਮਾਨਦਾਰ ਹੋ ਗਏ ਹੁਣ, ਉਹ ਸਾਰੇ ਬੇਦਾਗ ਹੋ ਗਏ ਹੁਣ। ਸੋ ਇਸ ਲਈ ਆਹ ਫਾਰਮੂਲਾ ਸਾਰੀਆਂ ਪਾਰਟੀਆਂ ਦਾ, ਇਹ ਇਹਨਾਂ ਦਾ ਇਹ ਹੈ ਸ਼ੀਸ਼ਾ ਦੇਖਣਾ, ਇਹ ਹੈ ਇਹਨਾਂ ਦਾ ਅਸਲੀ ਚਰਿੱਤਰ ਤੇ ਚਿੱਤਰ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਤੁਹਾਡੇ ਨਾਲ ਆ ਜਾਣ ਉਹ ਸਾਫ਼ ਸੁਥਰੇ, ਜਿਹੜੇ ਪਿੱਛੇ ਰਹਿ ਜਾਣ ਉਹ ਧੋਖੇਬਾਜ਼, ਤੇ ਉਹ ਪਾਰਟੀਆਂ ਕਹਿਣ ਕਿ ਨਹੀਂ ਇਹ ਜਿਹੜੇ ਚਲੇ ਗਏ ਇਹ ਮਾੜੇ ਸੀ, ਜਿਹੜੇ ਸਾਡੇ ਕੋਲ ਨੇ ਉਹ ਚੰਗੇ। ਸੋ ਇਸ ਲਈ ਇਹ ਸਾਰੇ ਇੱਕੋ ਤਰ੍ਹਾਂ ਦੇ ਨੇ ਜੀ। ਇਹ ਤਾਂ ਹੁਣ ਰੱਬ ਜਾਣਦਾ ਜਾਂ ਵੋਟਰ ਜਾਣਦੇ ਨੇ ਕਿ ਕੌਣ ਚੰਗਾ ਕੌਣ ਮੱਦਾ, ਜਿਸ ਤਨ ਲੱਗੇ ਸੋ ਤਨ ਜਾਣੇ। ਜੀ ਜੀ ਜੀ, ਬਿਲਕੁਲ। ਸਾਰੇ ਦਾਗ ਬੇਦਾਗ ਸਭ ਕੁਛ ਇੱਕੋ ਹੀ, ਜਿੱਧਰੋਂ ਮਰਜ਼ੀ ਦੇਖ ਲਓ, ਇੱਕ ਐਨਕ ਚੋਂ ਏਦਾਂ ਤੇ ਦੂਜੀ ਐਨਕ ਚੋਂ ਓਦਾਂ ਜਿਹੜੇ ਨਜ਼ਰ ਆਉਂਦੇ ਆ।